ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 7 ਮਾਰਚ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਲਾਹੌਰੋਂ ਰੱਖਣੀ ਹੈ। ਰਮਜ਼ਾਨ ਸ਼ਰੀਫ ਚੱਲ ਰਿਹਾ ਹੈ ਔਰ ਉਹਦੀਆਂ ਬਰਕਤਾਂ ਵੀ ਨੇ ਤੇ ਨਾਲ ਉੱਥੋਂ ਦੁਆਵਾਂ ਵੀ ਆਉਂਦੀਆਂ ਨੇ, ਪਰ ਨਾਲ ਬਦਦੁਆਵਾਂ ਵੀ ਆਉਂਦੀਆਂ ਨੇ। ਰਮਜ਼ਾਨ 'ਚ ਜਿਸ ਤਰ੍ਹਾਂ ਦੁਆਵਾਂ ਬੜੀਆਂ ਕਬੂਲ ਹੁੰਦੀਆਂ ਨੇ, ਉਸੇ ਤਰ੍ਹਾਂ ਸਾਨੂੰ ਇਸ ਗੱਲ ਦਾ ਵੀ ਯਕੀਨ ਰੱਖਣਾ ਚਾਹੀਦਾ ਕਿ ਮਾੜੇ ਬੰਦੇ ਦੀ ਔਰ ਗਰੀਬ ਬੰਦੇ ਦੀ ਲੱਗੀ ਹੋਈ ਬਦਦੁਆ ਵੀ ਉਨੀ ਤੇਜ਼ੀ ਨਾਲ ਕਬੂਲ ਹੁੰਦੀ ਹੈ। ਲਾਹੌਰ ਦੇ ਵਿੱਚ ਰਮਜ਼ਾਨ ਦੀ ਆਮਦ ਤੋਂ ਪਹਿਲਾਂ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਹਰ ਰੇਹੜੀ ਤੇ ਆਪਣੀ ਤਸਵੀਰ ਲਵਾਉਣ ਦਾ ਫੈਸਲਾ ਕੀਤਾ ਔਰ ਨਾਲ ਇਹ ਫੈਸਲਾ ਕੀਤਾ ਵੀ ਜਿੱਥੇ ਵੀ ਕੋਈ ਰੇਹੜੀ ਵਾਲਾ ਫਰੂਟ ਵੇਚਦਾ, ਮਾੜਾ ਬੰਦਾ ਕਿਤੇ ਵੀ ਕੋਈ ਆਪਣੀ ਮਜ਼ਦੂਰੀ ਕਰਦਾ, ਉਹਨਾਂ ਦੀਆਂ ਰੇਹੜੀਆਂ ਉੱਥੋਂ ਚੁੱਕ ਦੇਣੀਆਂ ਨੇ, ਢਾਹ ਦੇਣੀਆਂ ਨੇ, ਤੋੜ ਦੇਣੀਆਂ ਨੇ ਔਰ ਉਹਨਾਂ ਨੂੰ ਨਵੀਆਂ ਰੇਹੜੀਆਂ ਦੇਣੀਆਂ ਨੇ ਤੇ ਨਵੇਂ ਥਾਂ ਤੇ ਲਾ ਕੇ ਦੇਣੀਆਂ ਨੇ। ਅੱਛਾ, ਵੇਖਣ ਨੂੰ ਤਾਂ ਬੜਾ ਚੰਗਾ ਮਨਸੂਬਾ ਲੱਗਦਾ ਸੀ ਕਿ ਰੇਹੜੀਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਹੁਣ ਹਕੂਮਤ ਰੇਹੜੀ ਵੀ ਕੋਈ ਨਾ ਕੋਈ ਬਣਾ ਕੇ ਦੇਵੇਗੀ ਤੇ ਥਾਂ ਵੀ ਦੇਵੇਗੀ ਜਿੱਥੇ ਉਹ ਰੇਹੜੀ ਲਾ ਲੈਣਗੇ। ਪਰ ਹੁਣ ਰੇਹੜੀਆਂ ਵਾਲੇ ਦੱਸਣ ਡਏ ਨੇ ਵੀ ਇਹ ਕੰਮ ਇੰਜ ਨਹੀਂ ਹੋਇਆ, ਸਾਡੇ ਕੋਲੋਂ ਪੈਸੇ ਫੜੇ ਗਏ ਨੇ। ਰੇਹੜੀਆਂ ਵਾਲੇ ਆਖਦੇ ਨੇ ਵੀ ਅਸੀਂ ਸਿਰ ਤੇ ਕੁਰਾਨ ਰੱਖ ਕੇ ਕਸਮ ਦਿੰਦੇ ਹਾਂ ਕਿ ਹਰ ਬੰਦੇ ਕੋਲੋਂ 30 35 40 ਹਜ਼ਾਰ ਰੁਪਈਆ ਲਿਆ ਗਿਆ ਹੈ। ਜਿਸ ਵੇਲੇ ਅਸੀਂ ਆਪਣੀ ਇਨਵੈਸਟੀਗੇਸ਼ਨ ਕੀਤੀ, ਇਨਵੈਸਟੀਗੇਸ਼ਨ ਅਸੀਂ ਕਿਸ ਤਰ੍ਹਾਂ ਕਰਨੀ ਹੈ, ਜ਼ਾਹਿਰ ਹੈ ਅਸੀਂ ਜਿਹੜੇ ਗਰਾਊਂਡ ਦੇ ਉੱਤੇ ਰਿਪੋਰਟਰ ਨੇ ਉਹਨਾਂ ਨਾਲ ਗੱਲ ਕਰਨੀ, ਉਹਨਾਂ ਨੇ ਜਾ ਕੇ ਰੇਹੜੀਆਂ ਵਾਲਿਆਂ ਨਾਲ ਗੱਲ ਕਰਨੀ। ਜਿਸ ਵੇਲੇ ਅਸੀਂ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਾ ਨਾ ਸਿਰਫ ਇੱਕ ਵਾਰੀ ਰੇਹੜੀ ਦੇਣ ਦੇ ਪੈਸੇ ਲਏ ਗਏ ਨੇ, ਬਲਕਿ ਹਰ ਮਹੀਨੇ ਵੀ ਉਹਨਾਂ ਦੇ ਕੋਲੋਂ ਹੁਣ ਬਾਜੀ ਮਰੀਮ ਦਾ ਜਿਹੜਾ ਸਰਕਾਰੀ ਅਫਸਰਾਨ ਦਾ ਇੱਕ ਜੱਥਾ ਹੈ ਔਰ ਉਹਨਾਂ ਦੇ ਮਤਹਿਤ ਨੇ, ਉਹ ਉਹਨਾਂ ਦੇ ਕੋਲੋਂ ਪੈਸੇ ਲੈਂਦੇ ਨੇ। ਇਹ ਤੇ ਹਾਲ ਹੈ। ਇੱਕ ਪਾਸੇ ਅਸੀਂ ਆਨੇ ਵੀ ਅਸੀਂ ਪਤਾ ਨਹੀਂ ਕਿਹੜੇ ਪਾਸੇ ਨਿਕਲ ਜਾਣਾ ਹੈ ਤੇ ਅਸੀਂ ਵਾਹਿਦ ਇਸਲਾਮੀ ਐਟਮੀ ਤਾਕਤ ਹੈ, ਤੇ ਦੂਜੇ ਪਾਸੇ ਅਸੀਂ ਆਪਣੇ ਮੁਲਕ ਦੇ ਵਿੱਚ ਇੱਕ ਗਰੀਬ ਫਰੂਟ ਵੇਚਣ ਵਾਲੇ ਨੂੰ ਵੀ ਛੱਡ ਕੇ ਰਾਜ਼ੀ ਨਹੀਂ, ਤੇ ਨਾਲ ਆਨੇ ਕਿ ਮੁਲਕ ਤਰੱਕੀ ਕਰ ਗਿਆ ਤੇ ਨਾਲ ਅਸੀਂ ਕੁਰਾਨ ਦੀਆਂ ਆਇਤਾਂ ਵੀ ਸੁਣਾਉਂਦੇ ਹਾਂ ਤੇ ਆਨੇ ਵੀ ਹੱਥ ਵੀ ਵੱਢ ਦੇਣਾ ਤੇ ਪੈਰ ਵੀ ਵੱਢ ਦੇਣਾ, ਕਿਤੇ ਨਾਲ ਲੋਕਾਂ ਦੀ ਜ਼ੁਬਾਨ ਵੀ ਨਾ ਵੱਢ ਦਿਓ ਜਿਹਦਾ ਤੁਹਾਨੂੰ ਸਭ ਤੋਂ ਬਹੁਤਾ ਦੁੱਖ ਹੈ ਵੀ ਕੋਈ ਬੋਲ ਨਾ ਸਕੇ। ਅੱਛਾ ਜੀ, ਹੁਣ ਚੱਲਦੇ ਹਾਂ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਹੈ ਅਰਸ਼ਦ ਸ਼ਰੀਫ ਸ਼ਹੀਦ ਦਾ ਕੇਸ ਕੱਲ ਸੁਪਰੀਮ ਕੋਰਟ ਦੇ ਆਈਨੀ ਬੈਂਚ ਦੇ ਵਿੱਚ ਸੁਣਿਆ ਜਾਏਗਾ। ਕੈਸੀ ਖਬਰ ਹੈ? ਹੁਣ ਸੋਚਣ ਨੂੰ ਤਾਂ ਤੁਹਾਨੂੰ ਲੱਗਦਾ ਹੋਏਗਾ ਵੀ ਇਹ ਵੀ ਚੰਗੀ ਖਬਰ ਹੈ, ਜਿਵੇਂ ਰੇਹੜੀ ਵਾਲਿਆਂ ਦੀ ਖਬਰ ਸੀ ਕਿ ਆਈਨੀ ਬੈਂਚ ਜਿਹੜਾ ਸਭ ਤੋਂ ਵੱਡਾ ਉਤਲਾ ਬੈਂਚ ਹੈ ਉਹਦੇ ਵਿੱਚ ਅਰਸ਼ਦ ਸ਼ਰੀਫ ਸ਼ਹੀਦ ਦਾ ਕੇਸ ਸੁਣਿਆ ਜਾਏਗਾ। ਪਰ ਆਪਣੇ ਆਪ ਕੋਲੋਂ ਸਵਾਲ ਕਰੋ ਕਿ ਅਰਸ਼ਦ ਸ਼ਰੀਫ ਸ਼ਹੀਦ ਜਿਹੜਾ ਕਿ ਇੱਕ ਸਹਾਫੀ ਸੀ ਔਰ ਕਤਲ ਕਰ ਦਿੱਤਾ ਗਿਆ ਸੀ, ਇੱਕ ਫੌਜਦਾਰੀ ਦਾ ਮੁਕੱਦਮਾ ਹੈ, ਇਹਦੀ ਇਨਵੈਸਟੀਗੇਸ਼ਨ ਹੋਣੀ ਹੈ ਵੀ ਕਾਤਲ ਕੌਣ ਸਨ। ਉਹਨਾਂ ਦੀ ਵਾਲਦਾ ਮਾਜਦਾ ਨੇ ਜਿਹੜੀ ਕਿ ਇੱਕ ਬੇਵਾ ਵੀ ਨੇ ਔਰ ਬੇਵਾ ਵੀ ਇੱਕ ਨੇਵੀ ਦੇ ਬੜੇ ਵੱਡੇ ਅਫਸਰ ਦੀ ਬੇਵਾ ਨੇ ਔਰ ਅਰਸ਼ਦ ਸ਼ਰੀਫ ਦੀ ਉਹ ਸ਼ਹੀਦ ਦੀ ਮਾਂ ਵੀ ਨੇ। ਉਹਨਾਂ ਨੇ ਆਪਣੇ ਬਿਆਨੇ ਹਲਫੀ ਦੇ ਵਿੱਚ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਮੁਲਕ ਦੇ ਆਰਮੀ ਚੀਫ ਜਨਰਲ ਬਾਜਵਾ ਤੇ ਉਹਨਾਂ ਦੇ ਨਾਲ ISI ਦੇ ਉਸ ਵੇਲੇ ਦੇ ਚੀਫ ਤੇ ਨਾਲ ਹੋਰ ਬੜੇ ਸਾਰੇ ਅਫਸਰਾਨ ਜਿਹੜੇ ਨੇ ਉਹਨਾਂ ਨੂੰ ਆਪਣੇ ਪੁੱਤਰ ਦਾ ਕਾਤਲ ਆਖਿਆ ਤੇ ਆਖਿਆ ਇਹਨਾਂ ਦੇ ਕੋਲੋਂ ਇਨਵੈਸਟੀਗੇਸ਼ਨ ਕਰੋ। ਹੁਣ ਬਜਾਏ ਇਸ ਦੇ ਕਿ ਇਹਦੇ ਤੇ ਕੋਈ JIT ਬਣਦੀ, ਅੱਛਾ ਜਿਹੜੀ JIT ਬਣਾਈ ਸੀ ਹਕੂਮਤ ਨੇ, 2 ਅਫਸਰ ਸਨ, ਬੜੇ ਹੀ ਕਿਸੇ ਚੰਗੀ ਮਾਵਾਂ ਦੇ ਪੁੱਤਰ ਸਨ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹੋ ਜਿਹੀ ਤਗੜੀ JIT ਰਿਪੋਰਟ ਬਣਾ ਕੇ ਛੱਡ ਗਏ ਨੇ ਵੀ ਜੇ ਉਹ JIT ਰਿਪੋਰਟ ਦੇ ਕਿਸੇ ਇੱਕ ਸਫੇ ਤੇ ਵੀ ਅਮਲ ਹੋ ਜਾਏ ਤੇ ਬਾਜਵਾ ਸਾਹਿਬ ਤੇ ਨਹੀਂ ਬਚਦੇ ਤੇ ਹੋਰ ਕਈ ਬੰਦੇ ਵੀ ਨਹੀਂ ਬਚਦੇ। ਉਹਦੀ ਵਜ੍ਹਾ ਹੈ ਕਿ ਉਹਨਾਂ ਵਾਜ਼ੇ ਲਿਖ ਦਿੱਤਾ ਕਿ ਅਰਸ਼ਦ ਸ਼ਰੀਫ ਸ਼ਹੀਦ ਦੇ ਖਿਲਾਫ ਜਿਹੜੇ ਪਰਚੇ ਹੋਏ ਉਹਦੇ 'ਚ ISI ਮੁਲਵਸ ਸੀ ਤੇ ISI ਦਾ ਫਲਾਨਾ ਬੰਦਾ ਮੁਲਵਸ ਸੀ। ਮਤਲਬ ਤੁਸੀਂ ਉਹ ਰਿਪੋਰਟ ਪੜ੍ਹੋ ਤੇ ਤੁਹਾਨੂੰ ਯਕੀਨ ਨਾ ਆਵੇ ਕਦੇ ਵੀ ਕਿ ਪਾਕਿਸਤਾਨ ਦੇ ਕੋਈ ਸਰਵਿੰਗ ਸਿਟਿੰਗ ਆਫਿਸਰਸ ਜਿਹੜੇ ਨੇ ਉਹਨਾਂ ਨੇ ਲਿਖੀ ਹੈ, ਲੇਕਿਨ ਦਲੇਰ ਅਫਸਰ ਸਨ, ਇਮਾਨਦਾਰ ਅਫਸਰ ਸਨ ਦੋਵੇਂ, ਜਿਨ੍ਹਾਂ ਨੂੰ ਕੀਨੀਆ ਵੀ ਘੱਲਿਆ ਗਿਆ ਸੀ ਤੇ ਉਹਨਾਂ ਨੇ ਬੜੀ ਸੁਥਰੀ ਕਿਸਮ ਦੀ JIT ਰਿਪੋਰਟ ਜਿਹੜੀ ਲਿਖੀ ਸੀ, ਫੈਕਟ ਫਾਈਂਡਿੰਗ ਰਿਪੋਰਟ, ਔਰ ਕਮੇਟੀ ਬਣਾਈ ਸੀ ਵਜ਼ੀਰ ਆਜ਼ਮ ਨੇ। ਉਸ ਤੋਂ ਬਾਅਦ ਇਹਨਾਂ ਨੇ ਉਸ ਰਿਪੋਰਟ ਨੂੰ ਦਬਾ ਲਿਆ ਤੇ ਜਸਟਿਸ ਲਾਨਤ, ਹਾਂਜੀ, ਕਾਜ਼ੀ ਫਾਇਜ਼ ਈਸਾ ਤੇ ਉਤਲੀ ਜਿਹੜੀ ਉਸ ਤੋਂ ਪਹਿਲੇ ਬੰਦਿਆਲ ਸਾਹਿਬ ਵੀ, ਇਹਨਾਂ ਨੇ ਉਸ ਰਿਪੋਰਟ ਨੂੰ ਸੁਪਰੀਮ ਕੋਰਟ 'ਚ ਵੀ ਦਬਾ ਲਿਆ ਤੇ ਹਕੂਮਤ ਨੇ ਵੀ ਦਬਾ ਲਿਆ। ਉਹ ਰਿਪੋਰਟ ਇਸ ਵੇਲੇ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਪਈ ਹੈ। ਹੁਣ ਇਹ ਆਮ ਅਕਲ ਦੀ, ਆਮ ਮੰਤਕ ਦੀ ਗੱਲ ਹੈ ਕਿ ਇਸ ਕੇਸ ਦਾ ਆਈਨੀ ਬੈਂਚ ਨਾਲ ਕੀ ਲੈਣ ਦੇਣਾ। ਇਹ ਕੋਈ ਆਈਨੀ ਮਸਲਾ ਤਾਂ ਨਹੀਂ ਹੈ, ਇਹ ਤਾਂ ਇੱਕ ਕਤਲ ਹੋਇਆ ਤੇ ਉਹਦੀ ਇਨਵੈਸਟੀਗੇਸ਼ਨ ਹੋਣੀ ਹੈ, ਲੇਕਿਨ ਇਹਨੂੰ ਆਈਨੀ ਬੈਂਚ ਲੈ ਕੇ ਜਾ ਰਹੇ ਨੇ। ਕਿਉਂਕਿ ਆਈਨੀ ਬੈਂਚ ਦੇ ਵਿੱਚ ਸਾਡੀ ਗੱਲ ਹੋ ਗਈ ਹੈ। ਆਈਨੀ ਬੈਂਚ ਦੇ ਵਿੱਚ ਖੇਲ ਸਾਹਿਬ ਬੈਠੇ ਨੇ ਜਿਹੜੇ ਬਿਆਨ ਤੇ ਬੜੇ ਤਗੜੇ ਦੇਣਗੇ, ਲੇਕਿਨ ਉਸ ਤੋਂ ਬਾਅਦ ਉਹ ਪੰਜਾਬੀ 'ਚ ਜਿਹੜਾ ਆਉਂਦੇ ਨੇ ਢੇਰੀ ਢਾ ਦੇਣਗੇ। ਉਸ ਤੋਂ ਬਾਅਦ ਗੱਲ ਇਹੋ ਜਿਹੀ ਕਰਨਗੇ ਕਿ ਬੰਦੇ ਦਾ
ਮਖੌਲ ਹੀ ਨਿਕਲ ਜਾਏਗਾ ਵੀ ਯਾਰ ਇਹ ਗੱਲ ਜੱਜ ਸਾਹਿਬ ਨੇ ਕੋਈ ਜਾਂ ਮਖੌਲੀਏ ਨੇ, ਇਹ ਗੱਲ ਕੀ ਕਰਦੇ ਨੇ। ਕੱਲ ਪਰਸੋਂ ਉਹਨਾਂ ਇੱਕ ਬਿਆਨ ਛੱਡਿਆ ਸੀ ਵੀ ਮਿਲਟਰੀ ਕੋਰਟ 'ਚ ਟਰਾਇਲ ਹੋਵੇ ਜਾਂ ਸਿਵੀਲੀਅਨ 'ਚ ਜਦੋਂ ਦੇਣੀ ਸਜ਼ਾ ਹੈ ਤੇ ਫਰਕ ਕੀ ਹੈ। ਮੈਂ ਕਿਹਾ ਬੱਲੇ ਵੀ ਸ਼ੇਰ ਬਗਿਆ, ਤੁਹਾਨੂੰ ਵੈਸੇ ਚੀਫ ਜਸਟਿਸ ਹੀ ਬਣਾਉਣਾ ਚਾਹੀਦਾ, ਜਿਹੜੇ ਤੁਹਾਡੇ ਕਾਰਨਾਮੇ ਨੇ ਉਸ ਤੋਂ ਥੱਲੇ ਤੇ ਤੁਹਾਨੂੰ ਨਹੀਂ ਰੋਕਣਾ ਚਾਹੀਦਾ। ਬਹਰਹਾਲ ਹੁਣ ਅਰਸ਼ ਸ਼ਰੀਫ ਸ਼ਹੀਦ ਦਾ ਜਿਹੜਾ ਕੇਸ ਹੈ ਜੀ ਉਹ ਆਈਨੀ ਬੈਂਚ ਸੁਣੇਗਾ, ਕਿਉਂਕਿ ਬੜਾ ਵੱਡਾ ਆਈਨੀ ਮਸਲਾ ਹੈ। ਅਸਲ ਗੱਲ ਇਹਨਾਂ ਨੂੰ ਕਲੀਨ ਚਿੱਟ ਚਾਹੀਦੀ ਹੈ। ਜਿਹੜੇ ਵੀ ਲੋਕ ਇਹਦੇ ਵਿੱਚ ਸ਼ਾਮਿਲ ਸਨ ਉਹ ਚਾਹੁੰਦੇ ਨੇ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਇਹਦੀ ਫਾਈਲ ਬੰਦ ਕਰ ਦੇ ਤੇ ਇਹਦੇ ਉੱਤੇ ਠੱਪਾ ਲਾ ਦੇ, ਤਾਂ ਕਿ ਇਹ ਹਮੇਸ਼ਾ ਵਾਸਤੇ ਬੰਦ ਹੋ ਜਾਏ ਮਾਮਲਾ ਔਰ ਇਹਦੇ ਤੇ ਅਰਸ਼ ਸ਼ਰੀਫ ਨੂੰ ਕਿਸੇ ਕਿਸਮ ਦਾ ਇਨਸਾਫ ਨਾ ਲੱਭੇ ਤੇ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹਨਾਂ ਦੇ ਚਿਹਰਿਆਂ ਤੋਂ ਨਕਾਬ ਨਾ ਉਤਰੇ। ਇਹ ਕੋਸ਼ਿਸ਼ ਹੈ, ਇਸੇ ਵਜ੍ਹਾ ਤੋਂ ਇਹਨੂੰ ਅੱਜ ਆਈਨੀ ਬੈਂਚ ਦੇ ਵਿੱਚ ਰੱਖਿਆ ਜਾ ਰਿਹਾ। ਇਹ ਕੱਲ ਸਾਡੇ ਕੋਲੇ ਖਬਰ ਆਈ ਸੀ ਕਿ ਅੱਜ ਇਹਨੂੰ ਸੁਣਿਆ ਜਾ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸਲਾਮਾਬਾਦ ਪੁਲਿਸ ਦੇ ਆਈਜੀ ਸਾਹਿਬ ਦਾ ਬਿਆਨ ਹੈ। ਰਮਜ਼ਾਨ ਦੇ ਮਹੀਨੇ ਦੇ ਹਿਸਾਬ ਨਾਲ ਉਹਨਾਂ ਨੇ ਵੀ ਬਿਆਨ ਬੜਾ ਜ਼ਬਰਦਸਤ ਛੱਡਿਆ ਹੈ। ਉਹਨਾਂ ਨੇ ਬਿਆਨ ਇਹ ਦਿੱਤਾ ਹੈ ਕਿ ਅੱਲਾ ਨੂੰ ਰਾਜ਼ੀ ਕਰਨਾ ਹੈ ਤੇ ਇਸ ਦਾ ਸਭ ਤੋਂ ਬਿਹਤਰੀਨ ਤਰੀਕਾ ਅੱਲਾ ਦੇ ਬੰਦਿਆਂ ਵਾਸਤੇ ਆਸਾਨੀਆਂ ਪੈਦਾ ਕਰਨਾ ਹੈ। ਮਾਸ਼ਾਅੱਲਾ, ਆਈਜੀ ਇਸਲਾਮਾਬਾਦ ਸੈयद ਅਲੀ ਨਾਸਰ ਰਿਜ਼ਵੀ। ਮੈਂ ਇਹਦੇ ਤੇ ਹੁਣ ਕੀ ਤਜਜ਼ੀਆ ਕਰਾਂ। 9 ਮਈ ਤੋਂ ਬਾਅਦ ਇਹ ਸਾਹਿਬ ਲਾਹੌਰ ਦੇ ਵਿੱਚ ਸਨ। ਇਹਨਾਂ ਨੂੰ ਖਸੂਸੀ ਤੌਰ ਤੇ ਪਹਿਲਾਂ ਲਾਹੌਰ ਲਾਇਆ ਗਿਆ ਤੇ ਉਸ ਤੋਂ 2-3 ਦਿਨ ਬਾਅਦ 9 ਮਈ ਕੀਤਾ ਗਿਆ। ਇਹਨਾਂ ਨੇ ਅੱਲਾ ਦੇ ਬੰਦਿਆਂ ਵਾਸਤੇ ਔਰ ਅੱਲਾ ਦੀ ਬੰਦੀਆਂ ਵਾਸਤੇ, ਲੋਕਾਂ ਦੀਆਂ ਮਾਵਾਂ ਭੈਣਾਂ ਵਾਸਤੇ ਕਿੰਨੀ ਕੁ ਆਸਾਨੀ ਉੱਤੇ ਪੈਦਾ ਕੀਤੀ। ਜ਼ਿਲੇ ਸ਼ਾਹ ਸ਼ਹੀਦ ਲਈ ਇਹਨਾਂ ਨੇ ਕਿੰਨੀ ਕੁ ਆਸਾਨੀ ਪੈਦਾ ਕੀਤੀ ਸੀ, ਕਿੱਡੀ ਆਸਾਨ ਮੌਤ ਉਹਨੂੰ ਦਿੱਤੀ ਸੀ, ਕਿਹੋ ਜਿਹਾ ਤਸ਼ੱਦਦ ਕੀਤਾ ਸੀ। ਉਸ ਤੋਂ ਬਾਅਦ ਜ਼ਿਲੇ ਸ਼ਾਹ ਦੇ ਵਾਲਿਦ ਦੀ ਵੀਡੀਓ ਅਸੀਂ ਤੁਹਾਨੂੰ ਸੁਣਾ ਛੱਡੀ ਸੀ ਕਿ ਪਹਿਲਾਂ ਉਹਨਾਂ ਨੂੰ ਕੀ ਆਖਿਆ ਔਰ ਉਹਨਾਂ ਕੋਲੋਂ ਧਮਕੀਆਂ ਲਾ ਕੇ ਕਿਸ ਤਰ੍ਹਾਂ ਬਿਆਨ ਲਏ। ਉਹਨਾਂ ਨੇ ਖੁਦ ਦੱਸਿਆ, ਉਹਨਾਂ ਦੇ ਵਾਲਿਦ ਨੇ। ਇਹ ਭਾਈ ਹੋਰੀ ਉਦੋਂ ਉੱਥੇ ਆਪਰੇਸ਼ਨ DIG ਆਪਰੇਸ਼ਨਸ ਲੱਗੇ ਹੋਏ ਸਨ ਔਰ ਇਹਨਾਂ ਨੇ ਅੱਲਾ ਦੇ ਬੰਦਿਆਂ ਵਾਸਤੇ ਸੋਚੋ ਕਿੰਨੀਆਂ ਆਸਾਨੀਆਂ ਉੱਥੇ ਪੈਦਾ ਕੀਤੀਆਂ ਨੇ। ਮਤਲਬ ਇੱਕ ਤੇ ਅਸੀਂ ਭੈੜੇ ਕੰਮ ਕਰਦੇ ਹਾਂ ਔਰ ਉਸ ਤੋਂ ਬਾਅਦ ਪੂਰੀ ਛਾਤੀ ਠੋਕ ਕੇ ਬੇਸ਼ਰਮੀ ਦੇ ਨਾਲ ਅਸੀਂ ਚੰਗੇ ਚੰਗੇ ਬਿਆਨ ਵੀ ਦਿੰਦੇ ਹਾਂ। ਸਾਨੂੰ ਨਾ ਰੱਬ ਦਾ ਡਰ ਹੈ ਤੇ ਨਾ ਲੋਕਾਂ ਦਾ ਡਰ ਹੈ, ਨਾ ਕੋਈ ਸ਼ਰਮਿੰਦਗੀ ਹੈ ਕਿ ਲੋਕੀ ਸਾਡੇ ਮੂੰਹ ਤੇ ਕਹਿ ਦੇਣਗੇ ਵੀ ਅਸੀਂ ਜੋ ਕੁਝ ਤੁਸੀਂ ਕੀਤਾ ਹੈ ਉਹ ਸਾਰਿਆਂ ਨੂੰ ਪਤਾ ਹੈ। ਅੱਛਾ ਜੀ, ਅਗਲੀ ਖਬਰ ਪਾਕਿਸਤਾਨ ਦੇ ਬੈਂਕਾਂ ਨੇ ਜਿਹੜੀ ਅੰਨੀ ਪਾਈ ਹੈ ਉਹਦੀ। ਪਾਕਿਸਤਾਨ ਦੇ ਬੈਂਕਾਂ ਨੇ ਇੱਕ ਸਾਲ 'ਚ 600 ਅਰਬ ਦਾ ਖਾਲਸ ਮੁਨਾਫਾ ਕਮਾਇਆ ਹੈ। ਕਿੰਨਾ ਜੀ? 600 ਅਰਬ ਦਾ ਮੁਨਾਫਾ ਪਾਕਿਸਤਾਨ ਦੇ ਬੈਂਕਾਂ ਨੇ ਕਮਾਇਆ ਹੈ। ਇਹ ਬੈਂਕ ਕਿਹਨਾਂ ਦੇ ਨੇ ਤੁਸੀਂ ਸੋਚੋਗੇ? ਇਹ ਇਹਨਾਂ ਦੇ ਟੱਬਰਾਂ ਦੇ ਨੇ। ਇਹ ਬੈਂਕ ਤੁਹਾਨੂੰ ਕੋਈ ਮੀਆਂ ਮਨਸ਼ਾ ਸਾਹਿਬ ਦਾ ਪਤਾ ਲੱਗੇਗਾ ਤੇ ਕੋਈ ਫਲਾਣੇ ਦਾ ਪਤਾ ਲੱਗੇਗਾ। ਇਹ ਬੈਂਕ ਸਾਰੇ ਇਹ ਜਿਹੜੇ ਸਾਹੂਕਾਰ ਨੇ, ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਜਾਂ ਇਹਨਾਂ ਦੇ ਯਾਰੀ ਨੇ ਜਾਂ ਆੜੀ ਨੇ, ਇਹ ਉਹਨਾਂ ਦੇ ਬੈਂਕ ਨੇ ਪਾਕਿਸਤਾਨ ਦੇ ਵਿੱਚ, ਜਾਂ ਮਾਜ਼ੀ 'ਚ ਰਹੇ ਨੇ ਤੇ ਜਾਂ ਹੁਣ ਨੇ। ਤੇ ਉਹ ਤਮਾਮ ਦੇ ਤਮਾਮ ਜਿਹੜੇ ਨੇ 600 ਅਰਬ ਦਾ ਪ੍ਰੋਫਿਟ ਕਮਾ ਕੇ ਪਾਸੇ ਤੇ ਹੋ ਗਏ ਨੇ। ਹੁਣ ਤੁਸੀਂ ਆਖੋਗੇ ਵੀ ਕਾਰੋਬਾਰ ਕਰਦੇ ਨੇ ਤੇ ਪ੍ਰੋਫਿਟ ਉਹਨਾਂ ਦਾ ਹੱਕ ਹੈ, ਸਾਨੂੰ ਕੀ ਤਕਲੀਫ ਹੈ ਜੇ ਕਮਾ ਗਏ ਨੇ। ਕਾਰੋਬਾਰ ਕਰਨ, ਪਾਕਿਸਤਾਨੀ ਲੋਕਾਂ ਦੀ ਛਿੱਲ ਨਾ ਲਾਉਣ। ਇਹ ਤੁਹਾਡੇ ਨਾਂ ਤੇ ਸਰਕਾਰੀ ਕਰਜ਼ੇ ਲੈਂਦੇ ਨੇ, ਕਰਜ਼ੇ ਲੈ ਕੇ ਤੇ ਤੁਹਾਡੀ ਹੈ ਸੜਕ ਨਾਲੀ ਉਹਦੇ ਵਿੱਚੋਂ 25-30% ਕਰਪਸ਼ਨ ਵੀ 40% ਕਰ ਜਾਂਦੇ ਨੇ ਔਰ ਉਹ ਕਰਜ਼ਾ ਐਡਾ ਮਹਿੰਗੇ ਭਾਅ ਦਾ ਲੈਂਦੇ ਨੇ ਜਿਹੜਾ ਤੁਸੀਂ ਬਾਅਦ 'ਚ ਅਦਾ ਕਰਦੇ ਰਹਿੰਦੇ ਹੋ ਟੈਕਸ ਦੀ ਸ਼ਕਲ ਦੇ ਵਿੱਚ, ਕਿ ਬੈਂਕਾਂ ਵਾਲੇ ਵਿੱਚੋਂ 600 ਅਰਬ ਬਣਾ ਕੇ ਨਿਕਲ ਜਾਂਦੇ ਨੇ। ਇਹ ਕਾਰੋਬਾਰ ਨਹੀਂ ਹੈ, ਇਹ ਜ਼ੁਲਮ ਹੈ, ਇਹ ਕ੍ਰਾਈਮ ਹੈ ਔਰ ਇਹਨਾਂ ਸਾਰਿਆਂ ਦੀ ਪਕੜ ਹੋਣੀ ਚਾਹੀਦੀ ਹੈ ਔਰ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਉੱਤੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਡੌਨ ਨਿਊਜ਼ ਪੇਪਰ ਨੇ ਜਿਹੜੀ ਰਿਪੋਰਟ ਕੀਤੀ ਹੈ, ਡੌਨ ਅਖਬਾਰ ਨੇ। ਉਹਨਾਂ ਨੇ ਆਖਿਆ ਕਿ ਹਕੂਮਤ ਪੰਜਾਬ ਨੇ ਲਾਹੌਰ ਦੇ ਵਿੱਚ ਜਿਹੜਾ ਫਿਰੋਜ਼ਪੁਰ ਰੋਡ ਦੇ ਉੱਤੇ ਉਹ ਜਿਹੜਾ ਸੜਕ ਦੇ ਉੱਤੇ ਚੂਨਾ ਕੀਤਾ ਸੀ ਹਰੇ ਰੰਗ ਦਾ ਔਰ ਬਾਈਕ ਲੇਨ ਬਣਾਈ ਸੀ, ਉਹ ਜ਼ਾਹਿਰ ਹੈ ਸੜਕ ਨੂੰ ਘੱਟ ਚੌੜਾ ਕਰ ਦਿੱਤਾ। ਕਾਫੀ ਸਾਰੀ ਸੜਕ ਜਿਹੜੀ ਬਾਈਕ ਲੇਨ ਵਾਸਤੇ ਛੱਡ ਦਿੱਤੀ। ਉਸ ਤੋਂ ਬਾਅਦ ਉਸ ਸੜਕ ਦੇ ਉੱਤੇ ਹਾਦਸੇ ਵੱਧ ਗਏ। 30% ਇਜ਼ਾਫਾ ਹੋ ਗਿਆ ਹਾਦਸਾਤ ਦਾ, ਟ੍ਰੈਫਿਕ ਹਾਦਸਾਤ ਦਾ, ਕਿਉਂਕਿ ਉਹ ਇੱਕ ਟਿਕਟੌਕ ਬਣਾਉਣ ਵਾਸਤੇ ਬਗੈਰ ਕਿਸੇ ਪਲੈਨਿੰਗ ਤੋਂ, ਬਗੈਰ ਸੋਚ ਸਮਝ ਤੋਂ ਉਹ ਇਹਨਾਂ ਨੇ ਇੱਕ ਲੇਨ ਤੇ ਬਣਾ ਕੱਢੀ। ਲੇਕਿਨ ਉਸ ਤੋਂ ਬਾਅਦ ਉੱਥੇ ਆਵਾਮ ਦੀ ਜੜ ਕੱਢ ਕੇ ਇਹਨਾਂ ਨੇ ਰੱਖ ਦਿੱਤੀ। ਉਹਦੀ ਵਜ੍ਹਾ ਇਹ ਹੈ ਕਿ ਆਵਾਮ ਹੁਣ ਇੱਕ ਦੂਜੇ 'ਚ ਵੱਜਦੀ ਫਿਰਦੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਜਾਈਏ ਕਿੱਧਰ। ਸੜਕ ਭੀੜੀ ਕਰ ਦਿੱਤੀ, ਛੋਟੀ ਕਰ ਦਿੱਤੀ ਔਰ ਪਲੈਨਿੰਗ ਉਹਦੇ 'ਚ ਕੋਈ ਹੈ ਨਹੀਂ ਸੀ। ਅਗਲੀ ਖਬਰ ਜਿਹੜੀ ਹੈ ਜੀ ਉਹ ਵੀ ਪੰਜਾਬ ਹੁਕੂਮਤ ਦੀ ਹੈ। ਪੰਜਾਬ ਹੁਕੂਮਤ ਨੇ ਅਰਬਾਂ ਰੁਪਈਆ ਲਾ ਕੇ ਦੇਹੀ ਹੈਲਥ ਮਰਕਜ਼ ਜਿਹੜੇ ਨੇ, ਬੁਨਿਆਦੀ ਤਿੱਬੀ ਮਰਾਕਜ਼ ਜਿਹੜੇ ਹੁੰਦੇ ਨੇ ਪਿੰਡਾਂ ਦੇ ਵਿੱਚ, ਜਿਹੜੇ ਦੇਹੀ ਹੈਲਥ ਮਰਕਜ਼ ਨੇ, ਉਹਨਾਂ ਨੂੰ, ਉਹਨਾਂ ਦੀਆਂ ਜਿਹੜੀਆਂ ਬਿਲਡਿੰਗ ਸਨ ਉਹਨਾਂ ਨੂੰ ਮਰੀਮ ਨਵਾਜ਼ ਹੈਲਥ ਬੇਸਿਕ ਹੈਲਥ ਯੂਨਿਟ ਉਹਦਾ ਨਾਂ ਰੱਖਿਆ। ਉਹਨੂੰ ਰੰਗ ਰੋਗਨ ਵੀ ਕੀਤਾ, ਉਹਦੀ ਇੱਟਾਂ ਸ਼ਿੱਟਾਂ ਵੀ ਠੀਕ ਕੀਤੀਆਂ, ਗੇਟ ਸ਼ੇਟ ਵੀ, ਨਟ ਕਾਬਲੇ ਬੋਲਟ ਸਾਰੇ ਉਹਨੂੰ ਪਾਏ। ਉਹਨਾਂ ਨੂੰ ਸਾਰਾ ਸਿੱਧਾ ਪੱਧਰਾ ਕਰਕੇ ਉੱਤੇ ਕਰੋੜਾਂ ਰੁਪਈਆ ਲਾਇਆ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਵੀ ਹੁਣ ਇਹਨਾਂ ਨੂੰ ਆਊਟਸੋਰਸ ਕਰ ਦੇਣਾ। ਇਹ ਕੈਸੀ ਲੱਗੀ ਤੁਹਾਨੂੰ ਸਕੀਮ?
ਹੁਣ ਤੁਸੀਂ ਸੋਚੋਗੇ ਇਹਦੇ 'ਚ ਕੀ ਸਕੀਮ ਹੈ। ਇਹਦੇ 'ਚ ਸਕੀਮ ਇਹ ਹੈ ਕਿ ਫੈਸਲਾ ਪਹਿਲਾਂ ਹੀ ਕਰ ਲਿਆ ਸੀ ਕਿ ਆਊਟਸੋਰਸ ਕਰਨਾ। ਹੁਣ ਜਿਹਨੂੰ ਆਊਟਸੋਰਸ ਕਰਨਾ ਹੈ ਉਹ ਆਪਣਾ ਕੋਈ ਨਾ ਕੋਈ ਹੋਣਾ ਹੈ, ਇਨਵੈਸਟਰ ਹੋਣਾ ਹੈ। ਆਊਟਸੋਰਸ ਕਰਨਗੇ ਤਾਂ ਜ਼ਾਹਿਰ ਹੈ ਉਹਨੂੰ ਫਿਰ ਪੈਸੇ ਲੈ ਕੇ, ਗਵਰਨਮੈਂਟ ਕੋਲੋਂ ਪੈਸੇ ਲੈ ਕੇ, ਤੇ ਉਹ ਇਹਨਾਂ ਸਾਰਿਆਂ ਦਾ ਇੰਤਜ਼ਾਮ ਠੀਕ ਕਰੇਗਾ ਤੇ ਫਿਰ ਇਹਨਾਂ ਨੂੰ ਚਲਾਏਗਾ। ਤੇ ਉਹ ਜਾਂ ਉਹਨੂੰ ਕੋਲੋਂ ਪੈਸੇ ਲਾ ਕੇ ਚਲਾਉਣੇ ਪੈਣਗੇ ਤਾਂ ਉਹਦਾ ਮੁਨਾਫਾ ਘਟ ਜਾਏਗਾ। ਉਹਨੂੰ ਅਸੀਂ ਪਹਿਲਾਂ ਹੀ ਠੀਕ ਠਾਕ ਟਿਚ ਟਾਚ ਕਰਕੇ ਜਿਹੜਾ ਜਨਾਬ ਇਹ ਸਾਰੇ ਬੇਸਿਕ ਹੈਲਥ ਯੂਨਿਟ ਦੇ ਦਿੱਤੇ ਨੇ, ਕਰੋੜਾਂ ਅਰਬਾਂ ਰੁਪਈਆ ਤੁਹਾਡਾ ਲੱਗ ਗਿਆ ਉੱਤੇ। ਹੁਣ ਉਹ ਕਰੇਗਾ ਟੇਕ ਓਵਰ ਤੇ ਅੱਗੋਂ ਬਣਾਏਗਾ ਪੈਸੇ। ਕੈਸੀ ਲੱਗੀ ਸਕੀਮ ਤੁਹਾਨੂੰ? ਤੇ ਇਹ ਬਕਾਇਦਾ ਇਹ ਸਨਦ ਯਾਫਤਾ ਲੁਟੇਰੇ ਨੇ ਸਾਰੇ ਦੇ ਸਾਰੇ, ਔਰ ਬੜੇ ਹੀ ਮਰਵਜਾ ਤਰੀਕੇ ਨਾਲ ਤੁਹਾਨੂੰ ਲੁੱਟਦੇ ਨੇ, ਔਰ ਪੂਰੀ ਪਲੈਨਿੰਗ ਕਰਕੇ ਲੁੱਟਦੇ ਨੇ। ਅਚਾਨਕ ਨਹੀਂ ਲੁੱਟਦੇ ਕਿ ਸਵੇਰੇ ਉੱਠੇ ਨੇ ਤੇ ਮਰੀਮ ਸਾਹਿਬਾਂ ਨੂੰ ਲੱਗਦਾ ਵੀ ਅੱਜ ਮੈਂ ਇੰਨੇ ਦਾ ਡਾਕਾ ਮਾਰਨਾ। ਨਾ ਨਾ ਨਾ, ਇਹਨਾਂ ਬੰਦੇ ਰੱਖੇ ਨੇ, ਯੂਨਿਟ ਬਣਾਏ ਨੇ ਜਿਹੜੇ ਇਹ ਹਿਸਾਬ ਕਿਤਾਬ ਲਾਉਂਦੇ ਨੇ ਵੀ ਅਗਲੇ 6 ਮਹੀਨਿਆਂ 'ਚ ਅਸੀਂ ਕਿੰਨੀ ਕੁ ਲੁੱਟਮਾਰ ਕਰਨੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ। ਪਰਵੇਜ਼ ਖਟਕ ਨੂੰ ਵਜ਼ੀਰ ਬਣਾਉਣ ਦਾ ਫੈਸਲਾ ਕਿਹਨੇ ਕੀਤਾ? ਇਹ ਰਾਣਾ ਸਨਾਉੱਲਾ ਸਾਹਿਬ ਕੋਲੋਂ ਪੁੱਛਿਆ ਗਿਆ, ਨਦੀਮ ਮਲਿਕ ਸਾਹਿਬ ਨੇ, ਤੇ ਉਹਨਾਂ ਨੇ ਅੱਗੋਂ ਕਿਹਾ ਵੀ ਮੇਰੀ ਵਜ਼ੀਰ ਆਜ਼ਮ ਨਾਲ ਗੱਲ ਨਹੀਂ ਹੋਈ, ਰਾਣਾ ਸਾਹਿਬ ਨੇ ਕਿਹਾ। ਤੇ ਮਲਕ ਨਦੀਮ ਸਾਹਿਬ ਨੇ ਕਿਹਾ ਵੀ ਲੱਗਦਾ ਹੈ ਵੀ ਵਜ਼ੀਰ ਆਜ਼ਮ ਸਾਹਿਬ ਦੀ ਵੀ ਗੱਲ ਨਹੀਂ ਹੋਈ। ਉਹਨਾਂ ਕੋਲੋਂ ਪੁੱਛੋਗੇ ਉਹਨਾਂ ਕੋਲ ਵੀ ਕੋਈ ਜਵਾਬ ਨਹੀਂ ਹੋਣਾ। ਇਹ ਜਿਹਨਾਂ ਵਜ਼ੀਰ ਬਣਾਉਣ ਦਾ ਫੈਸਲਾ ਕੀਤਾ ਉਹਨਾਂ ਕੀਤਾ, ਵਜ਼ੀਰ ਆਜ਼ਮ ਵਿਚਾਰੇ ਨੂੰ ਕੀ ਪਤਾ। ਵਜ਼ੀਰ ਆਜ਼ਮ ਤੇ ਉਹ, ਤੁਸੀਂ ਕਦੀ ਤਾਸ਼ ਦੀ ਗੱਠੀ ਦੇਖੀ? ਉਹਦੇ ਵਿੱਚ 2 ਜੋਕਰ ਹੁੰਦੇ ਨੇ, ਉਹ ਇੱਕ ਥੱਲੇ ਹੁੰਦਾ ਤਾਸ਼ ਦੇ ਤੇ ਇੱਕ ਉੱਤੇ ਹੁੰਦਾ। ਇਹ ਬਾਜੀ ਮਰੀਮ ਤੇ ਸ਼ਬਾਜ਼ ਸ਼ਰੀਫ ਦੀ ਹਾਲਤ ਤੇ ਹੋਈ ਹੈ। ਤਾਸ਼ ਦੇ ਵਿਚਲੀ ਚੌਧਰੀ ਨਿਜ਼ਾਮੁਦੀਨ ਖੇਲਣ ਡਿਆ, ਕੋਈ ਦੁੱਕੀ ਹੈ, ਕੋਈ ਯੱਕਾ ਹੈ, ਕੋਈ ਬੇਗੀ ਹੈ, ਕੋਈ ਬਾਦਸ਼ਾਹ ਹੈ। ਇਹ ਦੋਵੇਂ ਤੇ ਜੋਕਰ ਨੇ ਉੱਤੇ ਥੱਲੇ, ਉਹ ਪਾਸੇ ਤੇ ਰੱਖ ਦਿੰਦੇ ਨੇ ਤੇ ਬਸ ਇਹ ਆਪਣੀ ਟਿਕਟੌਕ ਵਗੈਰਾ ਬਣਾਉਂਦੇ ਨੇ ਤੇ ਲੋਕਾਂ ਨਾਲ ਬਦਤਮੀਜ਼ੀ ਕਰਦੇ ਨੇ ਉਸ ਹੱਦ ਤੱਕ। ਕਿਉਂਕਿ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ, ਉਹ ਮਿਓ ਹਸਪਤਾਲ ਤੋਂ ਹੈ। ਡਾਕਟਰ ਫੈਸਲ ਮਸੂਦ ਇੱਕ ਪ੍ਰੋਫੈਸਰ ਨੇ, ਮਿਓ ਹਸਪੀਟਲ ਦੇ ਉਹ ਮੈਡੀਕਲ ਸੁਪਰੀਡੈਂਡੈਂਟ ਨੇ, MS ਨੇ, ਬੜੀ ਪੜ੍ਹੀ ਲਿਖੀ ਸ਼ਖਸੀਅਤ ਨੇ, ਔਰ ਮਿਓ ਹਸਪਤਾਲ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਨਾਲ ਵੀ ਐਫੀਲੀਏਟਡ ਹੈ ਜਾਂ ਉਹਦਾ ਹਿੱਸਾ ਹੈ। ਔਰ ਡਾਕਟਰ ਫੈਸਲ ਜਿਹੜੇ ਨੇ ਉਹ ਆਰਥੋਪੀਡਿਕ ਸਰਜਨ ਨੇ, ਔਰ ਬੜੇ ਹੀ ਪੜ੍ਹੇ ਲਿਖੇ ਔਰ ਬੜੇ ਹੀ ਇੱਕ ਮੈਂ ਹੀ ਕਹਾਂਗਾ ਕਿ ਇੱਜ਼ਤਦਾਰ ਆਦਮੀ ਨੇ। ਮੈਂ ਇਹਨਾਂ ਦੇ ਬਾਰੇ ਹਮੇਸ਼ਾ ਅੱਛੀ ਰਾਏ ਸੁਣੀ ਹੈ। ਇਹਨਾਂ ਨੂੰ ਫੰਡਸ ਇਹਨਾਂ ਦੇ ਹਸਪੀਟਲ ਵਾਸਤੇ, ਤਨਖਾਹਾਂ ਵਾਸਤੇ, ਸਫਾਈ ਵਾਸਤੇ, ਦਵਾਈਆਂ ਵਾਸਤੇ ਫੰਡਸ ਨਹੀਂ ਸੀ ਦਿੱਤੇ ਜਾ ਰਹੇ, ਕਿਉਂਕਿ ਬਾਜੀ ਨੇ ਆਪਣੇ ਟਾਇਰ ਪਵਾਉਣੇ ਸੀ ਗੱਡੀਆਂ ਦੇ ਤੇ ਹੋਰ ਅਲੀਆਂ ਤਲਲੀਆਂ ਤੇ ਖਰਚ ਕਰਨੇ ਸੀ। ਇਸ ਵਜ੍ਹਾ ਤੋਂ ਹਸਪਤਾਲਾਂ ਦੇ ਪੈਸੇ ਬੰਦ ਕਰ ਦਿੱਤੇ ਗਏ। ਹਸਪਤਾਲਾਂ ਦੇ ਕੋਈ, ਮੈਂ ਅਜ਼ਾਫੀ ਫੰਡ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਦੀਆਂ ਤਨਖਾਹਾਂ ਦੇ, ਅਮਲੇ ਦੇ, ਸਿਕਿਉਰਿਟੀ ਦੇ, ਸਫਾਈ ਕਰਨ ਵਾਲਾ ਅਮਲਾ, ਦਵਾਈਆਂ ਖਰੀਦਣ ਦਾ ਕੰਮ, ਤੇ ਹਸਪਤਾਲ ਰੁਕ ਗਿਆ ਇੱਕ ਕਿਸਮ ਦੇ। ਇਹ ਜਿਹੜੇ ਡਾਕਟਰ ਸਾਹਿਬ ਸਨ, ਇਹਨਾਂ ਨੇ ਕਈ ਵਾਰੀ ਖਤ ਲਿਖੇ ਕਿ ਜਨਾਬ ਸਾਨੂੰ ਪੈਸੇ ਦਿਓ ਕਿਉਂਕਿ ਅਮਲਾ ਸਾਰਾ ਮੇਰੇ ਪਿੱਛੇ ਪਿਆ, ਉਹਨਾਂ ਨੂੰ ਤਨਖਾਹਾਂ ਨਹੀਂ ਲੱਭਣ ਰਹੀਆਂ ਤੇ ਹਸਪਤਾਲ ਕਿਸ ਤਰ੍ਹਾਂ ਚਲਾਈਏ। ਇਹਨਾਂ ਦੇ 3 ਅਰਬ ਰੁਪਈਏ ਰੋਕੇ ਹੋਏ ਸਨ, ਉਹ 'ਚੋਂ ਚੰਦ ਕਰੋੜ ਦੇ ਕੇ ਇਹਨਾਂ ਨੂੰ ਕਿਹਾ ਵੀ ਇਹਦੇ ਨਾਲ ਚਲਾਓ। ਹੁਣ ਉਹ ਚੰਦ ਕਰੋੜ ਨਾਲ ਕਿਵੇਂ ਚਲਾਉਣ? ਇੱਕ ਨੂੰ ਤਨਖਾਹ ਦੇਣ ਤੇ ਦੂਜਾ ਆ ਕੇ ਇਹਨਾਂ ਨਾਲ ਲੜਦਾ, ਦੂਜੇ ਨੂੰ ਦੇਣ ਤੇ ਤੀਜਾ ਲੜਦਾ। ਖੈਰ, ਉਹਨਾਂ ਨੇ 12 ਫਰਵਰੀ ਨੂੰ ਤੰਗ ਆ ਕੇ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਜੀ ਮੈਂ ਇਸ ਪੋਜੀਸ਼ਨ ਤੇ ਕੰਮ ਨਹੀਂ ਕਰਨਾ। ਇਹ ਲੈਟਰ ਤੁਹਾਨੂੰ ਵਿਖਾ ਰਹੇ ਉਹਨਾਂ ਦਾ। ਕੱਲ ਬਾਜੀ ਉੱਥੇ ਗਈ ਹੈ ਤੇ ਕੱਲ ਬਾਜੀ ਨੇ ਜਾ ਕੇ ਉਹ ਕੀਤਾ ਜਿਹੜਾ ਕਿਸੇ ਵੀ ਇੱਜ਼ਤਦਾਰ ਬੰਦੇ ਨੂੰ ਦੂਜੇ ਇੱਜ਼ਤਦਾਰ ਬੰਦੇ ਨਾਲ ਨਹੀਂ ਕਰਨਾ ਚਾਹੀਦਾ। ਲੇਕਿਨ ਕਿਉਂਕਿ ਬਾਜੀ ਦੇ ਪਿੱਛੇ ਚੌਧਰੀ ਨਿਜ਼ਾਮੁਦੀਨ ਸਾਹਿਬ ਖਲੋਤੇ ਨੇ ਤੇ ਬਾਜੀ ਨੇ ਉਹੀ ਗੱਲ ਵੀ ਹਾਫਿਜ਼ ਜੀ ਤੁੰਨ ਕੇ ਰੱਖੋ, ਜਿਹੜੀ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਸੀ, ਪਾਲਿਸੀ ਇੱਕ ਹੀ ਹੈ ਵੀ ਤੁੰਨ ਕੇ ਰੱਖੋ, ਤੇ ਬਾਜੀ ਨੇ ਕਿਹਾ ਵੀ ਮੈਂ ਵੀ ਤੁੰਨ ਕੇ ਰੱਖਣਾ। ਇਹ ਨਹੀਂ ਸੋਚਿਆ ਵੀ ਅੱਗੇ ਉਸ ਮੈਡੀਕਲ ਕਾਲਜ ਦਾ ਪੜ੍ਹਿਆ ਲਿਖਿਆ ਇੱਕ ਡਾਕਟਰ, ਬਲਕਿ ਉੱਥੇ ਜਿਹੜਾ ਹੁਣ ਪੜ੍ਹਾਉਂਦਾ ਹੈ, ਪ੍ਰੋਫੈਸਰ ਹੈ, ਉਹ ਖਲੋਤੇ ਨੇ, ਔਰ ਉਹਨਾਂ ਦਾ ਨਾਂ ਡਾਕਟਰ ਫੈਸਲ ਮਸੂਦ ਹੈ। ਉਹ ਖਲੋਤੇ ਨੇ। ਇਹ ਮੇਰੇ ਘਰ ਦੇ ਵਿੱਚ ਉਹਦੇ ਨਾਲ ਵੀ, ਵੈਸੇ ਤੇ ਕੰਮ ਵਾਲੀ ਨਾਲ ਵੀ ਇੰਜ ਗੱਲ ਨਹੀਂ ਕਰਨਾ ਚਾਹੀਦੀ, ਲੇਕਿਨ ਬਾਜੀ ਦੇ ਕੋਈ ਜ਼ਾਤੀ ਮੁਲਾਜ਼ਮ ਜਾਂ ਡਰਾਈਵਰ ਜਾਂ ਕੰਮ ਵਾਲੀ ਨਹੀਂ ਜਿਹਦੇ ਨਾਲ ਬਾਜੀ ਇਸ ਤਰ੍ਹਾਂ ਗੱਲ ਕਰੇ। ਇਹ ਜ਼ਰਾ ਵੀਡੀਓ 'ਚ ਵੇਖੋ ਕਿ ਬਾਜੀ ਨੇ ਉੱਥੇ ਕਿਹੜੀ ਜ਼ੁਬਾਨ ਇਸਤੇਮਾਲ ਕੀਤੀ ਤੇ ਕਿਹੜਾ ਜਿਹੜਾ ਉੱਥੇ ਕਾਰਨਾਮਾ ਸਰ ਅੰਜਾਮ ਦਿੱਤਾ, ਉਹ ਵੇਖੋ। आपको तो कुछ पता नहीं, आपको किसने रखा हुआ है यहाँ पे? The guy needs to be fired. शुक्र करें मैं आपको अरेस्ट नहीं करा। आपको पता ही नहीं कि आपके नीचे पेशेंट के साथ हो क्या। ਵੇਖ ਲਿਆ ਜੀ। ਮੇਰਾ ਨਹੀਂ ਖਿਆਲ ਇੱਥੇ ਤਬਸਰੇ ਦੀ ਹੋਰ ਲੋੜ ਹੈ। ਬਹਰਹਾਲ ਇਹਦੀ ਮੁਬਾਰਕਬਾਦ ਅਸੀਂ ਜਿਹੜੀ ਉਹ ਚੌਧਰੀ ਸਾਹਿਬ ਨੂੰ ਦਿੰਦੇ ਹਾਂ। ਚੌਧਰੀ ਸਾਹਿਬ ਦਾ ਹੀ ਕੰਮ ਬਣਦਾ ਹੈ, ਉਹਨਾਂ ਨੂੰ ਹੀ ਖੁਸ਼ ਹੋਣਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੜੀ ਇੰਟਰਸਟਿੰਗ ਹੈ। ISPR ਦਾ ਟਵਿੱਟਰ ਦੇ ਉੱਤੇ ਜਿਹੜਾ ਅਕਾਊਂਟ ਹੈ ਉੱਤੇ 6 ਮਿਲੀਅਨ ਫਾਲੋਅਰਸ ਨੇ। ਕਿੰਨੇ? 6 ਮਿਲੀਅਨ। ਲੇਕਿਨ ਉਹ ਆਪਣੀ ਪ੍ਰੈਸ ਰਿਲੀਜ਼ ਅੱਜ ਕੱਲ੍ਹ ਟਵਿੱਟਰ ਤੇ ਨਹੀਂ ਦਿੰਦੇ, ਉਹ ਆਪਣੀ ਪ੍ਰੈਸ ਰਿਲੀਜ਼ ਇੰਸਟਾਗ੍ਰਾਮ ਦੇ ਅਕਾਊਂਟ ਤੇ ਦਿੰਦੇ ਨੇ। ਹੁਣ ਤੁਸੀਂ ਪੁੱਛੋਗੇ ਵੀ ਉਹ ਕਿਉਂ? ਇੰਸਟਾਗ੍ਰਾਮ ਤੇ ਉਹਨਾਂ ਦੇ 4-4.5 ਲੱਖ ਫਾਲੋਅਰ ਨੇ ਸਿਰਫ।
ਹੁਣ ਤੁਸੀਂ ਸਵਾਲ ਪੁੱਛੋਗੇ ਵੀ ਉਹ ਕਿਉਂ? ਅੱਛਾ, ਇੰਸਟਾਗ੍ਰਾਮ ਜਿਹੜਾ ਹੈ ਨਾ, ਉੱਥੇ ਲੋਕੀ ਤਸਵੀਰਾਂ ਜ਼ਰਾ ਖੇਖਣ ਖੂਖਣ ਕਰਨ ਵਾਸਤੇ ਤਸਵੀਰਾਂ, ਰੀਲਾਂ, ਇਹੋ ਜਿਹੀਆਂ ਚੀਜ਼ਾਂ। ਤੇ ਟਵਿੱਟਰ ਜਿਹੜਾ ਹਾਰਡਕੋਰ ਬਿਜ਼ਨਸ ਹੈ। ਲੇਕਿਨ ਉੱਥੇ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਵੀ ਆਵਾਮ ਜਿਹੜੀ ਮੌਕੇ ਤੇ ਜੁਰਮਾਨਾ ਕਰਦੀ ਹੈ 6 ਮਿਲੀਅਨ ਤੋਂ 6 ਮਿਲੀਅਨ ਦਾ ਤੁਸੀਂ ਹੁਣ 75 ਬਲਕਿ 79-80% ਕੱਢ ਲਓ। YouTube ਦੇ ਉੱਤੇ ਜਿਹੜਾ ਅਸੀਂ ਗਾਣਾ ਜਾਰੀ ਕੀਤਾ ਸੀ ਦੁਸ਼ਮਣਾ, ਉਹ ਚੰਦ ਘੰਟੇ 'ਚ 75% ਆਵਾਮ ਨੇ ਉਹਨੂੰ ਥੰਬਸ ਡਾਊਨ ਕਰ ਦਿੱਤਾ ਸੀ, ਰਿਜੈਕਟ ਕਰ ਦਿੱਤਾ ਸੀ, ਮਨਫੀ ਫੀਡਬੈਕ ਦਿੱਤੀ ਸੀ, ਔਰ ਕਮੈਂਟਸ ਦੇ ਵਿੱਚ ਵੀ ਧੂੰਆਂ ਹੀ ਕੱਢ ਕੇ ਰੱਖ ਦਿੱਤਾ ਸੀ ਇੱਕ ਵਾਰੀ। ਤੇ ਕਦੇ ਤੁਸੀਂ ਵੇਖਿਆ ਨਾ ਵੀ ਮਿਰਚ ਬਹੁਤੀ ਖਾ ਲੇ ਬੰਦਾ ਪਕੌੜਿਆਂ 'ਚ, ਹਰੀ ਮਿਰਚ ਪੂਰੀ ਮੂੰਹ ਦੇ ਥੱਲੇ ਆ ਜਾਏ ਤੇ ਜਿਵੇਂ ਕੰਨਾਂ ਤੇ ਅੱਖਾਂ 'ਚੋਂ ਧੂੰਆਂ ਨਿਕਲਦਾ, ਇੰਜ ਲੋਕਾਂ ਧੂੰਆਂ ਕੱਢ ਦਿੱਤਾ ਸੀ। ਤੇ ਫਿਰ ਉਹਨਾਂ ਨੇ ਫੌਰੀ ਤੌਰ ਤੇ YouTube ਤੋਂ ਉਹ ਵੀਡੀਓ ਡਿਲੀਟ ਕੀਤੀ ਤਾਂ ਕਿ ਉਹ ਸਾਰੇ ਕਮੈਂਟ, ਸਾਰਾ ਕੁਝ ਸਿਫਰ ਹੋ ਜਾਏ, ਤੇ ਨਵੇਂ ਸਿਰੇ ਵੀਡੀਓ ਜਿਹੜੀ ਅਪਲੋਡ ਕੀਤੀ ਚੰਦ ਘੰਟੇ ਤੋਂ ਬਾਅਦ। ਅੱਛਾ, ਉਹਨਾਂ ਨੂੰ ਉਮੀਦ ਸੀ ਵੀ ਹੁਣ ਉਹ ਜਿਹੜਾ ਫਲੱਡ ਆਇਆ ਸੀ ਨਾ, ਜਿਹੜੇ ਜਸ਼ੀਲਿਆਂ ਦਾ ਫਲੱਡ ਆਇਆ ਸੀ, ਉਹ ਖਤਮ ਹੋ ਗਿਆ, ਉਹਨਾਂ ਆਪਣਾ ਰਾਂਝਾ ਰਾਜ਼ੀ ਕਰ ਲਿਆ, ਨੈਗੇਟਿਵ ਫੀਡਬੈਕ ਹੈ ਤੇ ਹੁਣ ਸੱਤੇ ਹੀ ਖੈਰਾਂ ਨੇ ਸਾਡੀ ਗੱਲ ਹੋ ਗਈ ਹੈ। ਆਵਾਮ ਪਰ ਕਿੱਥੋਂ ਮੁੜਦੀ ਹੈ? ਆਵਾਮ ਨੇ ਫਿਰ ਟਿਬਰੀ ਟਾਈਟ ਕਰ ਦਿੱਤੀ ਤੇ ਜਨਾਬ 75% ਦੀ ਨੈਗੇਟਿਵ ਫੀਡਬੈਕ ਹੁਣ 79%, ਤੇ ਕਿਸੇ ਵੇਲੇ ਵੀ 80% ਹੋਣ ਵਾਲੀ ਹੈ। 79% ਤੇ ਖਲੋਤੀ ਹੈ ਤੇ ਲੋਕੀ ਉਹ ਜਿਹੜਾ ਨਾ ਜੀ ਅੰਗੂਠਾ ਤੁੰਨੀ ਆ ਰਹੇ ਨੇ, ਅੰਗੂਠਾ ਤੁੰਨੀ ਆ ਰਹੇ ਨੇ, ਮਤਲਬ ਲੋਕ ਹਟਣ ਹੀ ਨਹੀਂ ਡਏ, ਅੰਗੂਠਾ ਤੁੰਨੀ ਆ ਰਹੇ ਨੇ, ਮਤਲਬ ਕਿ ਉਹ ਅੰਗੂਠੇ ਦਾ ਨਿਸ਼ਾਨ ਥੱਲੇ ਵਾਲਾ ਜਿਹੜਾ ਉਹਨੂੰ ਦੱਬੀ ਆ ਰਹੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਜਨਾਬ ਕੰਮ ਤੁੰਨ, ਕਿਉਂਕਿ ਪੁਲਿਸ ਹੀ ਤੁੰਨ ਕੇ ਰੱਖਣ ਵਾਲੀ ਹੈ ਤੇ ਲੋਕਾਂ ਨੇ ਵੀ ਅੰਗੂਠਾ ਤੁੰਨ ਕੇ ਰੱਖਿਆ ਜਨਾਬ ਉੱਤੇ, ਉਹ ਥੰਬਸ ਡਾਊਨ ਨੂੰ ਜਿਹੜਾ ਨਾ ਉਹ ਤੁੰਨ ਠੋਕੀ ਆ ਰਹੇ ਨੇ ਲੋਕ। ਤੇ ਹੁਣ ਇਸ ਵੇਲੇ 79-80% ਜਿਹੜਾ ਰਿਜੈਕਸ਼ਨ ਰੇਟ ਉਹਦਾ ਚੱਲ ਰਿਹਾ। ਹੁਣ ਇਹ ਅਗਰ ਟਵਿੱਟਰ ਦੇ ਉੱਤੇ 6 ਮਿਲੀਅਨ 6.5 ਮਿਲੀਅਨ ਦਾ ਅਕਾਊਂਟ ਹੋਵੇ ਤੇ ਉੱਥੇ ਅਗਰ ਹਿਸਾਬ ਲਾਓ ਵੀ 80% ਦਾ ਕੱਢੋ ਕਿੰਨਾ, ਤੇ ਉਹਨਾਂ ਨੇ ਇਹ ਸੋਚਿਆ ਵੀ ਯਾਰ ਚਲੋ ਜੀ, ਮੇਰਾ ਮਤਲਬ ਹੈ ਲੋਕਾਂ ਨੇ ਗੁੱਸਾ ਹੀ ਕਰਨਾ ਤੇ ਥੋੜ੍ਹੇ ਜ਼ਰਾ ਛੋਟੇ ਜਿਹੇ ਮਾਹੌਲ 'ਚ, ਛੋਟੇ ਜਿਹੇ ਚੌਕ ਦੇ ਵਿੱਚ, ਮਤਲਬ ਬੰਦੇ ਨੂੰ ਜੇ ਪਤਾ ਹੋਵੇ ਬੰਦੇ ਨੂੰ ਘਸੁੰਨ ਪੈਣੇ ਨੇ ਕਿਤੇ, ਤੇ ਬੰਦਿਆਂ ਨੇ ਵੱਧ ਬੰਦਾ ਉੱਥੇ ਜਾ ਕੇ ਘਸੁੰਨ ਨਹੀਂ ਖਾਏਗਾ। ਜੇ 25-30 ਬੰਦੇ ਹੋਣਗੇ, ਜੇ 2-3 ਬੰਦੇ ਹੋਣਗੇ ਉਹਨਾਂ ਕੋਲੋਂ ਖਾ ਲੇਗਾ ਕਿ ਚਲੋ ਥੋੜ੍ਹੀ ਸੱਟ ਘੱਟ ਲੱਗੇਗੀ। ਤੇ ਉਹਨਾਂ ਸੋਚਿਆ ਵੀ ਚਲੋ ਇੰਸਟਾਗ੍ਰਾਮ ਤੇ 4-4.5 ਲੱਖ ਬੰਦੇ ਨੇ, ਔਰ ਉਹਨਾਂ 'ਚੋਂ ਵੀ ਜ਼ਿਆਦਾਤਰ ਖਵਾਤੀਨ ਨੇ, ਔਰ ਇੰਸਟਾ ਦਾ ਜ਼ਰਾ ਕਰਾਊਡ ਡਿਫਰੈਂਟ ਹੈ। ਮੈਂ ਤੁਹਾਨੂੰ ਦੱਸਿਆ ਵੀ ਉੱਥੇ ਜ਼ਰਾ ਮੈਸ਼ ਪੋਟੇਟੋ ਕਿਸਮ ਦਾ ਕਰਾਊਡ ਹੈ ਸਾਰਾ। ਮੈਂ ਕਿਸੇ ਦੀ ਤਜ਼ੀਕ ਨਹੀਂ ਕਰ ਰਿਹਾ, ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਜ਼ਰਾ ਉੱਥੇ ਲੋਕਾਂ ਦੇ ਅਸ਼ਗਾਲ ਜਿਹੜੇ ਨੇ ਉਹ ਡਿਫਰੈਂਟ ਨੇ। ਉੱਥੇ ਜ਼ਰਾ ਮੇਕਅਪ ਦੀ ਗੱਲ ਬਹੁਤੀ ਹੁੰਦੀ ਹੈ, ਕੱਪੜਿਆਂ ਦੀ ਗੱਲ ਬਹੁਤੀ ਹੁੰਦੀ ਹੈ, ਜੁੱਤੀਆਂ ਦੀ ਗੱਲ ਬਹੁਤੀ, ਇਸ ਤਰ੍ਹਾਂ ਦੇ ਮਾਮਲਾਤ ਉੱਥੇ ਜ਼ਿਆਦਾ ਡਿਸਕਸ ਹੁੰਦੇ ਨੇ। ਤੇ ਇਸ ਵਜ੍ਹਾ ਤੋਂ ISPR ਸਾਹਿਬ ਨੇ ਕਿਹਾ ਵੀ ਅਸੀਂ ਮੀਨਾ ਬਾਜ਼ਾਰ ਜਿਹੜਾ ਉਹਨੂੰ ਤੁਸੀਂ, ਅਗਰ ਇਹ ਤੁਸੀਂ ਸਮਝਣਾ ਹੈ ਨਾ, ਤੇ ਟਵਿੱਟਰ ਨੂੰ ਤੁਸੀਂ ਥੜਾ ਸਮਝੋ। ਟਵਿੱਟਰ ਜਿਹੜਾ ਹੈ ਨਾ ਉਹਨੂੰ ਤੁਸੀਂ ਥੜਾ ਸਮਝੋ, ਕਿਸੇ ਪਿੰਡ ਦਾ ਚੌਕ ਸਮਝੋ, ਥੜਾ ਸਮਝੋ, ਜਿੱਥੇ ਬੰਦੇ ਹੁੱਕਾ ਪੀਣ ਡਏ ਨੇ ਤੇ ਗੱਲਾਂ ਕਰਨ ਡਏ ਨੇ, ਉੱਥੇ ਹਰ ਤਰ੍ਹਾਂ ਦੀ ਜ਼ੁਬਾਨ ਹੈ, ਹਰ ਤਰ੍ਹਾਂ ਦਾ ਬੰਦਾ ਹੈ। ਤੇ ਇੰਸਟਾਗ੍ਰਾਮ ਨੂੰ ਤੁਸੀਂ ਮੀਨਾ ਬਾਜ਼ਾਰ ਸਮਝੋ। ਤੇ ISPR ਸਾਹਿਬ ਨੇ ਫਿਰ ਇਹੀ ਕਿਹਾ ਵੀ ਅਸੀਂ ਆਪਣੀ ਖਬਰ ਮੀਨਾ ਬਾਜ਼ਾਰ 'ਚ ਹੀ ਛੱਡਦੇ ਹਾਂ, ਕਿਉਂਕਿ ਉੱਥੇ ਜ਼ਰਾ ਥੋੜ੍ਹਾ ਜਿਹਾ ਕਰਾਊਡ ਵੀ ਜ਼ਰਾ ਡਿਫਰੈਂਟ ਹੈ, ਤੇ ਉਹ ਜ਼ਰਾ ਆਈ ਨੋ ਜ਼ਰਾ ਅੰਗਰੇਜ਼ੀ 'ਚ ਜਿਹੜੀ ਗੱਲ ਕਹਿਣਗੇ। ਇੱਧਰ ਤੇ ਤੁਹਾਨੂੰ ਪਤਾ ਵੀ ਆਵਾਗੌਣ ਨੇ ਸਾਰੇ ਟਵਿੱਟਰ ਦੇ ਉੱਤੇ, ਤੇ ਹੁਣ ਪੂਰਾ ਪੰਜਾਬ ਬੈਠਾ, ਪੂਰਾ ਪਖਤੂਨਖਵਾ ਬੈਠਾ, ਪੂਰਾ ਬਲੋਚਿਸਤਾਨ, ਪੂਰਾ ਸਿੰਧ ਅੰਦਰੂਨ ਔਰ ਸ਼ਹਿਰੀ ਦੋਨੋਂ ਹੀ, ਉਹ ਤੇ ਫਿਰ ਆਪਣੀ ਜ਼ੁਬਾਨ ਦੇ ਵਿੱਚ ਭਰਵੀਂ ਗੱਲ ਕਰਦੇ ਨੇ ਉੱਥੇ। ਤੇ ਗਾਲ ਨਹੀਂ ਮੈਂ ਕਹਿ ਰਿਹਾ, ਗਾਲ ਤੇ ਕਦੀ ਵੀ ਨਹੀਂ ਕੱਢਣੀ ਚਾਹੀਦੀ ਕਿਸੇ ਨੂੰ, ਮੈਂ ਗੱਲ ਕਰਨ ਦੀ ਗੱਲ ਕਹਿ ਰਿਹਾ ਕਿ ਭਰਵੀਂ ਗੱਲ ਕਰਦੇ ਨੇ, ਤੇ ਉਹ ਉੱਥੇ ਜਿਹੜੀ ਫੀਡਬੈਕ ਉਹਦਾ ਭਾਰ ਮੇਰਾ ਖਿਆਲ ਸਾਡੇ ਕੋਲੋਂ ਚੁੱਕਿਆ ਨਹੀਂ ਜਾਂਦਾ। ਬਹਰਹਾਲ ਇੱਥੇ ਮੈਨੂੰ ਇੰਨਾ ਹੀ, ਇੱਥੋਂ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।